मेरी भी सुन ला खा 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 खा। आप एडा बेवकूफी होटल ते गया कहंदा एक कप चाह लिया उन्होंने चाह रखी विच मक्खी पै गई चवल ने मक्खी इंज कप फड़िया चुस्की ला के तो इंज मक्खी सुटती मैं कहा चवड़ा ओ मक्खी तू उंगल नाल कढ़ ला कहंदा बेटे मूँ तेरा मैं कोई पागल हाँ भी उंगल पलीत करा लवां ये दरबार से गया कोई चादर चुम रहा कोई जाली चुम रहा कोई कुछ चुम रहा ये चवल एक गंजा जा बंदा बैठा ओदा मत्था चुमी लगी ਉਹ ਮੈਂ ਕਿਹਾ ਇਹਦਾ ਮੱਥਾ ਕਿਉਂ ਚੁੰਮਣ ਡਿਆ ਕਹਿੰਦਾ ਚੁੱਪ ਕਰ ਹੁਣੇ ਚਾਵਲ ਇਹ ਨਹੀਂ ਵੰਡਣੇ ਹੁਣ ਆਰਾਮ ਹੀ ਤੂੰ ਤਾਂ ਖੁਸ਼ ਹੈ ਨਾ ਮੇਰੀ ਬਿਸਤੀ ਹੋਈ ਜਾਵੇ ਅੱਲਾ ਕਰੇ ਤੈਨੂੰ ਸਕੂਨ ਦੀ ਨੀਂਦਰ ਆ ਜਾਵੇ ਪਰ ਰੋਦਿਆਂ 'ਚ ਛਿੱਤਰ ਵੱਜੇ ਇਹਨੂੰ ਸ਼ਹਿਰੀ ਵਾਲੇ ਉੱਠਿਆ ਤੇ 5 ਮਿੰਟ ਰਹਿ ਗਏ ਤੇ ਭੱਜ ਕੇ ਮਸਜਿਦ 'ਚ ਵੜ ਕੇ ਤੇ ਬੈਗ ਫੜ ਕੇ ਕਹਿੰਦਾ ਮੁਸਲਮਾਨੋ ਸ਼ਹਿਰੀ ਦਾ ਟਾਈਮ ਖਤਮ ਹੋ ਗਿਆ ਮੈਂ 10 ਮਿੰਟ ਆਪਣੇ ਵੱਲੋਂ ਦੇ ਨਾ ਉਹ ਮੌਲਵੀ ਨੇ ਲੰਮੇ ਪਾ ਲਿਆ ਉਹਨੇ ਕਿ ਤੂੰ ਸਾਲਾ ਲੱਗਣਾ 10 ਮਿੰਟ ਪੱਲੇ ਹੁੰਦੇ ਨੇ ਆਪ ਐਡਾ ਬੇਵਕੂਫ ਆ ਭਾਜੀ ਰੋਜ਼ਿਆਂ ਦੇ ਵਿੱਚ 56 ਦੀ ਰੇੜੀ ਲਾ ਲਈ ਇਧਰੋਂ ਪੁਲਿਸ ਦਾ ਡਾਲਾ ਆਇਆ 56 ਉੱਥੇ ਹੀ ਤਰਕਾ ਕਰਨ ਲੱਗ ਪਿਆ ਸਾਲਿਆ ਵੇਚ ਹੁਣ ਇਹ ਚਾਵਲ ਮੈਨੂੰ ਕਹਿੰਦਾ ਯਾਰ ਕਾਰੋਬਾਰ ਕੋਈ ਨਹੀਂ ਚੱਲਦਾ ਮੈਂ ਕਿਹਾ ਕੋਈ ਨਾਸ਼ਤਾ ਨੂਸ਼ਤਾ ਲਾ ਲਿਆ ਕਰ ਤੇ ਚਾਵਲ ਨੇ ਕਬਰਸਤਾਨ ਦੇ ਬਾਹਰ ਨਾਸ਼ਤਾ ਲਾ ਲਿਆ ਉਹ ਮੈਂ 12 ਵਜੇ ਲੰਘਿਆ ਮੈਂ ਕਿਹਾ ਸ਼ੁਰਲੀ ਕੁਝ ਵੱਟਿਆ ਹੀ ਕਹਿੰਦਾ ਨਹੀਂ ਹਾਲੇ ਉੱਠਿਆ ਹੀ ਕੋਈ ਨਹੀਂ ਉੱਥੇ ਤੇਰੇ ਪਿਓ ਨੇ ਉੱਠ ਕੇ ਨਾਸ਼ਤਾ ਕਰਨਾ ਆਪ ਵੀ ਐਡਾ ਚਵਲ ਹੀ ਸੁਣ ਲਾ ਮੇਰੇ ਖਾਠਾ ਫਾਠਾ ਖਾਫਾ ਕਬਰਸਤਾਨ ਦੇ ਅੱਗੇ ਇਹਨੇ ਵੀ ਦਹੀਂ ਭੱਲੇ ਲਾ ਲੈ ਸ਼ਾਮੀ ਮੈਂ ਇਹਦੇ ਕੋਲ ਲੰਘਿਆ ਮੈਂ ਕਿਹਾ ਸੁਣਾ ਜਵਾਨਾ ਕੁਛ ਵਟੇ ਹੀ ਕਹਿੰਦਾ ਨਹੀਂ ਬਸ ਚਪੀਟ ਹੀ ਵਟੀ ਕੋਈ ਮੂੰਹ ਇੰਜ ਤੂੰ ਗੱਲ ਕੀਤੀ ਨਾ ਮੂੰਹ ਇੰਜ ਕਰਕੇ ਘੁੱਟ ਕੇ ਬੈਠਾ ਗਾਹਕ ਤੇ ਆਉਣ ਦੇ ਲੋ ਜੀ ਤੇਰੀ ਇਸ ਗੱਲ ਤੋਂ ਮੈਂ ਤੈਨੂੰ ਕਹਿਣਾ ਜਾ ਬਗੈਰ ਕਬਰਸਤਾਨ ਚ ਗਿਆ ਚਰਸ ਵਾਲਾ ਸਿਗਰਟ ਪੀਣ ਡਿਆ ਚਰਸ ਵਾਲਾ ਸਿਗਰਟ ਪੀਣ ਡਿਆ ਤੇ ਪੁਲਿਸ ਦੀ ਗੱਡੀ ਆ ਗਈ ਦਵਾ ਦਵ ਸਿਗਰਟ ਉੱਥੇ ਸੁੱਟਿਆ ਕਬਰ ਤੇ ਦੁਆ ਮੰਗਣ ਲੱਗ ਪਿਆ ਉਹ ਪੁਲਿਸ ਵਾਲਾ ਆਇਆ ਨੂੰ ਵੇਖ ਕੇ ਕਹਿੰਦਾ ਚਰਸ ਪੀਣਾ ਕਹਿੰਦਾ ਨਹੀਂ ਜੀ ਮੈਂ ਤੇ ਅੱਬੇ ਦੀ ਕਬਰ ਤੇ ਦੁਆ ਮੰਗਣ ਡਿਆ ਉਹਨਾਂ ਵੇਖਿਆ ਤੇ ਕਬਰ ਬੱਚੇ ਦੀ ਕਹਿੰਦਾ ਉਹ ਕਬਰ ਤੇ ਬੱਚੇ ਦੀ ਚਵਲ ਸ਼ਰਮਿੰਦਾ ਨਹੀਂ ਹੋਇਆ ਕਹਿੰਦਾ ਅੱਬਾ ਜੀ ਬਚਪਨ ਚ ਫੌਤ ਹੋ ਗਏ ਸੀ ਹੈਲੋ ਓ ਭਾਈ ਕੀ ਇਹ ਗੰਦੀ ਜੁਗਤ ਕਿਨੇ ਕੀਤੀ ਇਹਨੇ ਜਾ ਬਗੈਰ ਇਹ ਤੇ ਹਾਲੇ ਇੱਕ ਬੰਦੇ ਨੇ ਕਿਹਾ ਸਵੇਰੇ ਤੂੰ ਟੂਵਲ ਤੇ ਨਹਾਉਣ ਜਾਣਾ ਤੈਨੂੰ ਟੂਵਲ ਨੇ ਵੀ ਕਹਿਣਾ ਕੀ ਜਾ ਅੱਲਾ ਮਾਫੀ ਦੇ ਸੌਣਾ ਨਹੀਂ ਅੱਜ ਕੀ ਹੋਇਆ ਭਾਜੀ ਉਹ ਸੌਣ ਵੀ ਨਹੀਂ ਦਿੰਦੇ ਯਾਰ ਇਹ ਖੱਪ ਕੇ ਨਾ ਪਾਈ ਇਹਨੇ ਤੂੰ ਪਾਈ ਏ ਹਾਂਜੀ ਜਾ ਬਗੈਰਤਾ ਹੁਣ ਮੈਂ ਨਹੀਂ ਗਿਆ ਸੀ 14 ਅਗਸਤ ਵਾਲੇ ਦਿਨ ਕਈ ਮੋਢੇ ਤੇ ਰੱਖ ਕੇ ਤੇ ਕਬਰਸਤਾਨ ਚਲਾ ਗਿਆ ਤੇ ਉੱਥੇ ਜਾ ਕਬਰਾਂ ਪੁੱਠੀ ਜਾਣ ਡਿਆ ਉਹ ਮੈਂ ਕਿਹਾ ਇਹ ਕੀ ਕਰਨ ਡਿਆ ਕਹਿੰਦਾ ਅੱਜ ਆਜ਼ਾਦੀ ਦਾ ਦਿਨ ਆ ਇਹਨਾਂ ਨੂੰ ਵੀ ਆਜ਼ਾਦ ਕਰੋ ਇਹਦੀ ਲਾਤੇ ਸੱਟ ਲੱਗੀ ਮਹੱਲੇ 'ਚ ਫੌਤਗੀ ਹੋਵੇ ਵੀ ਲੋਕੀ ਜਨਾਜ਼ਾ ਨੂੰ ਮੋਢਾ ਦੇ ਰਹੇ ਨੇ ਕਿ ਯਾਰ ਨੇਕੀ ਦਾ ਕੰਮ ਹੈ ਮੈਂ ਵੀ ਮੋਢਾ ਦੇਣਾ ਇਹ ਇੰਜ ਕਰਕੇ ਗਿਆ ਮੋਢਾ ਦੇਣ ਇਹਨੇ ਜਨਾਜ਼ੇ ਮੋਢਾ ਦੇ ਗਿਆ ਕਲਮਾ ਸ਼ਹਾਦਤ ਕਿਸੇ ਨੇ ਨਹੀਂ ਫੜਿਆ ਫਿਰ ਇਹਨੇ ਕਿਹਾ ਕਲਮਾ ਸ਼ਹਾਦਤ ਕਿਸੇ ਨੇ ਨਹੀਂ ਫੜਿਆ ਉਹ ਥੋੜਾ ਅੱਗੇ ਗਿਆ ਇੱਕ ਹੋਰ ਜਨਾਜ਼ਾ ਸਾਹਮਣੇ ਆ ਰਿਹਾ ਥੱਕ ਹਾਰ ਕੇ ਉਹਨਾਂ ਨੂੰ ਕਹਿੰਦਾ ਆ ਵਟਾਣਾ ਜੇ ਜਵਲਾ ਖਾਣ ਵਾਲੀ ਸ਼ਾਇਦ ਸੀ 14 ਅਗਸਤ ਵਾਲੇ ਦਿਨ ਨਾ ਮੋਟਰਸਾਈਕਲ ਲੈ ਕੇ ਤੇ ਕਬਰਸਤਾਨ ਜਾ ਵੜਿਆ ਉੱਥੇ ਜਾ ਕੇ ਕਹਿਣ ਡੇ ਪਹਿਲੀ ਸੜਕ ਦੀ ਜੰਪ ਨੇ ਤੇਰੀ ਨਾਨੀ ਮਰ ਗਈ ਕਬਰਸਤਾਨ ਦਫਨਾਉਣ ਗਿਆ ਉਹਨੂੰ ਕਹਿੰਦਾ ਗੋਰਖਾ ਨੂੰ ਕਹਿੰਦਾ ਕਬਰ ਜ਼ਰਾ ਡੂੰਗੀ ਕਰਦੀ ਉਹਨੇ ਡੂੰਗੀ ਕਰਦੀ ਕਹਿੰਦਾ ਹੋਰ ਡੂੰਗੀ ਕਰ ਦੇ ਉਹਨੇ ਹੋਰ ਕਰਦੀ ਕਹਿੰਦਾ ਹੋਰ ਡੂੰਗੀ ਕਰ ਦੇ ਉਹਨੇ ਹੋਰ ਕਰਦੀ ਕਹਿੰਦਾ ਹੋਰ ਡੂੰਗੀ ਕਰ ਦੇ ਉਹ ਗੋਰਖਾ ਨੂੰ ਕਹਿੰਦਾ ਸਾਲਿਆ ਤੂੰ ਨਾਨੀ ਦਫਨਾਣੀ ਜਾਂ ਡੌਂਕੀ ਪੰਪ ਲਵਾਉਣਾ ਆਪ ਇੱਕ ਕਬਰ ਤੇ ਬੈਠਾ ਉਹ ਭਰਾਵਾ ਵੱਡੇ ਦੰਦਾਂ ਵਾਲਿਆ ਕਬਰ ਤੇ ਬੈਠਾ ਰੋਣ ਡਿਆ ਅੱਬਾ ਜੀ ਉਹ ਗੋਰਕਨ ਆਇਆ ਉਹਨੇ ਕਿਹਾ ਕਾਕਾ ਬਸ਼ੀਰ ਦਾ ਮੁੰਡਾ ਕਹਿੰਦਾ ਆਹੋ ਕਹਿੰਦਾ ਪੁੱਤ ਉਹਦੀ ਕਬਰ ਉਹ ਪਰਲੀ ਆ ਤੂੰ ਕਿਨੂੰ ਪਿਓ ਬਣਾ ਕੇ ਰੋਈ ਜਾਂਦਾ ਜਾ ਕੰਮ ਕਰ ਤੇਰੇ ਵਰਗਾ ਚਵਲ ਆਦਮੀ ਮੈਂ ਅੱਜ ਤੱਕ ਨਹੀਂ ਵੇਖਿਆ ਉਹ ਕਿਵੇਂ ਮਸਜਿਦ ਦੇ ਗੱਲੇ ਚੋਂ ਤੀਲੇ ਨਾਲ ਪੈਸੇ ਕੱਢਣ ਡਿਆ ਉਹ ਮੌਲਵੀ ਕਹਿੰਦਾ ਓਏ ਸ਼ੁਰਲੀ ਹੋਰ ਕੋ ਖੁਦਾ ਦਾ ਖੌਫ ਕਰ ਮਸਜਿਦ ਦੇ ਗੱਲੇ ਚੋਂ ਚੋਰੀ ਕਰਨ ਦੇ ਕੋਈ ਸ਼ਰਮਿੰਦਾ ਨਹੀਂ ਹੈ ਕਹਿੰਦਾ ਨਹੀਂ ਮੌਲਵੀ ਸਾਹਿਬ ਮੈਂ ਚੋਰੀ ਨਹੀਂ ਕਰਨ ਡਿਆ ਮੈਂ ਤੇ 100 ਪਾ ਕੇ 90 ਬਕਾਇਆ ਕੱਢਣ ਡਿਆ
ਤੇ ਆਪ ਇਹਨੇ ਵੀ ਮਸੀਤੋਂ ਜੁੱਤੀਆਂ ਖਾ ਲਈਆਂ। ਹੋਏ ਹੋਏ ਹੋਏ, ਜੁਮੇ ਵਾਲੇ ਦਿਨ ਨੇ ਗਲੀ ਦੇ ਵਿੱਚ ਜੁੱਤੀਆਂ ਖਾ ਲਈਆਂ। ਲੋਕੀ ਅੱਲਾ ਦੇ ਨੇਕ ਬੰਦੇ ਜੁਮਾ ਪੜਨ ਦੇ, ਉੱਥੋਂ ਹੀ ਜੁੱਤੀਆਂ ਦਾ ਬੋਰਾ ਭਰ ਕੇ ਉਸੇ ਗਲੀ 'ਚ ਸੇਲ ਲਾ ਕੇ ਬਹਿ ਗਿਆ। ਉਹ ਜਿਹੜਾ ਨਮਾਜ਼ੀ ਆਵੇ ਉੱਠ ਤੇਰੀ ਇਹ ਵੀ ਜੁਮਾ ਪੜਨ ਗਿਆ। ਹਾਂਜੀ, ਜੁਮਾ ਪੜਨ ਗਿਆ, ਮੌਲਵੀ ਸਾਹਿਬ ਨੇ ਜਮਾਤ ਖੜੀ ਕਰਨ ਲੱਗਾ। ਉਹਨੇ ਕਿਹਾ ਮੁਸਲਮਾਨੋ ਆਪਣੇ ਆਪਣੇ ਮੋਬਾਈਲ ਫੋਨ ਬੰਦ ਕਰ ਲਓ। ਇਹਦਾ ਘਰ ਪਿਆ ਸੀ, ਬੰਦ ਕਰਕੇ ਵਾਪਸ ਆਇਆ, ਜੁਮਾ ਹੀ ਪੜਿਆ ਗਿਆ। ਨਮਾਜ਼ ਪੜਨ ਗਿਆ ਤੇ ਮੌਲਵੀ ਸਾਹਿਬ ਨੇ ਕਿਹਾ ਵੀ ਇਹ ਸਫ ਤੋਂ ਪੈਰ ਅੱਗੇ ਨਾ ਆਵੇ। ਚਵਲ ਕਹਿੰਦਾ ਕਿਉਂ, 9 ਬਾਲ ਹੋ ਚੱਲੀ। ਮੌਲਵੀ ਨੇ ਜਾ ਕੇ ਨਾ, ਮੌਲਵੀ ਸਾਹਿਬ ਆਪਣਾ ਈਦ ਦੀ ਨਮਾਜ਼ ਉੱਤੇ ਪੜਾਣੀ ਕਿ ਥੱਲੇ? ਉਹ ਕਹਿੰਦਾ ਉੱਤੇ। ਕਹਿੰਦਾ ਮੈਂ ਥੱਲੇ ਫਿਰ ਬਿਲੀਅਰਡ ਰੱਖ ਲਾਂ। ਆਪ ਜੁਮਾ ਪੜਨ ਗਿਆ ਤੇ ਹਾਫਿਜ਼ ਸਾਹਿਬ ਨੂੰ ਕਹਿੰਦਾ ਜੀ ਇਹ ਜੁਮੇ ਦੇ ਵਿੱਚ ਕਿੰਨੇ ਕੁ ਮਿੰਟ ਰਹਿ ਗਏ? ਉਹਨੇ ਕਿਹਾ ਪੁੱਤ ਹਜੇ 15 ਮਿੰਟ ਨੇ। ਕਹਿੰਦਾ ਮੈਂ ਬੱਚਿਆਂ ਨਾਲ ਪਿੱਛੇ ਯਸੂ ਪੰਜੂ ਖੇਡ ਲਾਂ। ਚੁੱਕੋ ਯਾਰ, ਮੇਰੇ ਬਾਰੇ ਕੀ ਹੋ ਗਿਆ? ਕਮਾਲ ਹੋ ਗਈ ਯਾਰ, 1.5 ਘੰਟਾ ਹੋ ਗਿਆ ਮੈਂ ਤੁਹਾਡੇ ਲਈ ਕਰਨ ਡਿਆ ਤੇ ਤੁਸੀਂ ਹੁਣ ਇੰਜ ਤੇ ਨਾ ਕਰੋ। ਇਹ ਮੌਲਵੀ ਦੇ ਕੋਲ ਬੈਠਾ ਬੱਸ ਦੇ ਵਿੱਚ, ਹਾਂ। ਇਹਨੇ ਚਰਸ ਵਾਲਾ ਸਿਗਰਟ ਲਾ ਲਿਆ। ਮੌਲਵੀ ਕਹਿੰਦਾ ਓਏ ਤੂੰ ਜਹੰਨਮ ਦੇ ਰਸਤੇ ਜਾ ਰਿਹਾ ਕਿ ਉਹ ਰੁਚੀ ਜੀ ਰੌਲਾ ਪਾਤਾ। ਉਹ ਡਰਾਈਵਰ, ਉਹ ਮੈਨੂੰ ਥੱਲੇ ਲਾ ਦੇ, ਉਹ ਮੈਨੂੰ ਥੱਲੇ ਲਾ ਦੇ। ਉਹਨੇ ਕਿਹਾ ਹੋਇਆ ਕੀ? ਕਹਿੰਦਾ ਮੈਂ ਤੇ ਦਪਾਲਪੁਰ ਰਸਤੇ ਜਾਣਾ ਸੀ। ਚਵਲ ਮੈਨੂੰ ਕਹਿੰਦਾ ਮੈਂ ਡਾਈਵੋ 'ਚ ਕੰਮ ਕਰਨਾ, ਮੇਰੀ 50,000 ਰੁਪਇਆ ਤਨਖਾਹ। ਯਾਰ 50,000 ਤਨਖਾਹ, ਕੰਮ ਕੀ ਕਰਦਾ? ਕਹਿੰਦਾ ਮੈਂ ਉਲਟੀਆਂ ਵਾਲੇ ਛਾਪਰ ਬਾਹਰ ਸੁੱਟਦਾ, ਬਾਰੀ ਖੁੱਲੀ ਹੋਵੇ ਤੇ ਬਾਹਰ ਸੁੱਟ ਲੈਣਾ, ਬਾਰੀ ਬੰਦ ਹੋਵੇ ਤੇ ਅੰਦਰ ਸੁੱਟ ਲੈਣਾ। ਜ਼ਿੰਦਗੀ 'ਚ ਪਹਿਲੀ ਵਾਰੀ ਡਾਈਵੋ 'ਚ ਬੈਠ ਗਿਆ। ਹਾਂਜੀ, ਹਾਲੇ ਅੱਧਾ ਉਹ ਘੰਟਾ ਡਾਈਵੋ ਬੱਸ ਚੱਲੀ, ਇਹਦੇ ਢਿੱਡ 'ਚ ਵੱਟ-ਵੁੱਟ ਫਿਰੇ। ਡਰਾਈਵਰ ਕਹਿੰਦਾ ਡਰਾਈਵਰ ਰੋਕੀ ਓਏ। ਉਹਨੇ ਕਿਹਾ ਓਏ ਇਹ ਨਹੀਂ ਰੁਕਣੀ। 10 ਮਿੰਟ ਫਿਰ ਬਾਹਰ ਰੌਲਾ ਪਾ ਕੇ ਨਾ, ਆ ਡਰਾਈਵਰ ਰੋਕੀ ਓਏ। ਉਹ ਕਹਿੰਦਾ ਓਏ ਡਾਈਵੋ ਇਹ ਨਹੀਂ ਰੁਕਦੀ। ਉੱਥੇ ਹੀ ਸੀਟ ਤੇ ਬਹਿ ਗਿਆ। ਉਹਨੇ ਕਿਹਾ ਆ ਕੀ ਕਰਨ ਡਿਆ? ਕਹਿੰਦਾ ਇਹ ਵੀ ਡਾਈਵੋ ਇਹ ਵੀ ਨਹੀਂ ਰੁਕਦੀ। ਆਪ ਇਹਨੇ 26 ਨਾਨ ਖਾ ਲਏ। 26 ਨਾਨ ਖਾ ਕੇ ਤੇ ਲੈਟਰੀਨ 'ਚ ਬੈਠਾ, ਉੱਥੇ ਕਹਿਣ ਡਿਆ ਯਾ ਅੱਲਾ, ਜਾਂ ਜਾਨ ਕੱਢ ਲੈ ਜਾਂ ਨਾਨ ਕੱਢ ਲੈ। ਬੱਸ 'ਚ ਵੜਿਆ, ਪਿਛਲੇ ਗੇਟ ਥਾਣੀ ਵੜਿਆ ਤੇ ਕੈਲੰਡਰ ਨੇ ਕਿਰਾਇਆ ਲੈ ਕੇ ਕਹਿੰਦਾ ਚੱਲ ਬਈ ਜਵਾਨਾ ਅੱਗੇ ਹੋ ਜਾ। ਡਰਾਈਵਰ ਕੋਲ ਚਲਾ ਗਿਆ। ਉਹ ਕੰਡਕਟਰ ਅੱਗੇ ਗਿਆ, ਉਹਨੇ ਇਹਨੂੰ ਵੇਖ ਕੇ ਚੱਲੋ ਪਿੱਛੇ ਚਲਾ ਜਾ। ਤੇ ਫਿਰ ਪਿੱਛੇ ਕੈਲੰਡਰ ਕੋਲ ਆ ਗਿਆ। ਉਹ ਟਿਕਟਾਂ ਕੱਟ ਕੇ ਫਿਰ ਵਾਪਸ ਆਇਆ, ਕਹਿੰਦਾ ਚਲੋ ਅੱਗੇ ਚਲਾ ਜਾ। ਤੇ ਫਿਰ ਡਰਾਈਵਰ ਕੋਲ ਚਲਾ ਗਿਆ। ਉਹਨੂੰ ਅੱਗੋਂ ਫਿਰ ਕਿਹਾ ਚਲੋ ਪਿੱਛੇ ਚਲਾ ਜਾ। ਉਹਨੂੰ ਕਹਿਣ ਡਿਆ ਇਹ ਭਾਜੀ ਮੈਂ ਜੇ ਟੁਰ ਕੇ ਹੀ ਜਾਣਾ ਤਾਂ ਮੈਨੂੰ ਥੱਲੇ ਉਹ ਲਾ ਦਿਓ। ਆਪ ਐਡਾ ਨਲਾਇਕ ਆਦਮੀ ਹਾਂ, ਖੋਤਾ ਲੈ ਕੇ ਤੇ ਟ੍ਰੇਨ 'ਚ ਵੜ ਗਿਆ। ਅੱਛਾ, ਉਹਨੇ ਕਿਹਾ ਭਾਜੀ ਖੋਤਾ ਟ੍ਰੇਨ 'ਚ ਨਹੀਂ ਵੜ ਸਕਦਾ, ਇਹਨੂੰ ਵਾਪਸ ਲੈ ਜਾ। ਕਹਿੰਦਾ ਨਹੀਂ ਭਾਜੀ ਮੈਂ ਜ਼ਰੂਰੀ ਲੈ ਕੇ ਜਾਣਾ, ਇਹਨੂੰ ਬੰਨ ਲਓ, ਤੁਹਾਡੀ ਮਿਹਰਬਾਨੀ। ਪਿੱਛੇ ਕਿਤੇ ਬੰਨ ਦਿਓ। ਉਹਨਾਂ ਨੇ ਆਖਰੀ ਡੱਬੇ ਤੇ ਖੋਤਾ ਬੰਨ ਦਿੱਤਾ, ਨਾਲ ਹੀ ਇਹਨੂੰ ਬਿਠਾ ਦਿੱਤਾ। ਲੋਈ ਟ੍ਰੇਨ ਚੱਲੀ ਹੈ, ਜ਼ਰਾ ਵਾਹਵਾ ਤੇਜ਼ ਹੋਈ ਹੈ, ਖੋਤੇ ਨੇ ਉੱਡਣਾ ਸ਼ੁਰੂ ਕਰਤਾ। ਖੋਤਾ ਕਦੀ ਇੱਧਰ ਜਾ ਰਿਹਾ, ਕਦੀ ਇੱਧਰ ਜਾ ਰਿਹਾ, ਕਦੀ ਇੱਧਰ ਜਾ ਰਿਹਾ। ਉਹ ਇੱਕ ਬੰਦਾ ਕਹਿੰਦਾ ਉਹ ਤੇਰਾ ਖੋਤਾ ਮਰ ਚੱਲੇ। ਕਹਿੰਦਾ ਨਹੀਂ ਮਰਨ ਨਹੀਂ ਡਿਆ, ਉਹਦੇ ਅੱਗੇ ਨਿਕਲਣ ਦਾ ਰਾਹ ਲੱਭਣ ਡਿਆ। ਆਪ ਇਹਨੇ ਕਰਾਚੀ ਜਾਣਾ ਸੀ। ਕਰਾਚੀ ਜਿਹੜਾ ਸਟੇਸ਼ਨ ਆਵੇ ਉੱਥੋਂ ਨਵੀਂ ਟਿਕਟ ਲੈ ਲਵੇ, ਜਿਹੜਾ ਸਟੇਸ਼ਨ ਆਵੇ ਉੱਥੋਂ ਨਵੀਂ ਟਿਕਟ ਲੈ ਲਵੇ। ਉਹ ਮੈਂ ਕਿਹਾ ਤੂੰ ਜਾਣਾ ਕਰਾਚੀ ਆ, ਹਰ ਸਟੇਸ਼ਨ ਤੋਂ ਨਵੀਂ ਟਿਕਟ ਲੈਣੇ ਆ। ਚਵਲ ਕਹਿੰਦਾ ਮੈਨੂੰ ਡਾਕਟਰ ਨੇ ਲੰਬੇ ਸਫ਼ਰ ਤੋਂ ਮਨਾ ਕੀਤਾ। ਇਹ ਚਵਲ ਨੇ ਇੱਕ ਦਫਾ ਟਿਕਟ ਲਈ, ਹਾਂ, ਲੇਟ ਉੱਥੇ ਪਹੁੰਚਿਆ ਤੇ ਬੱਸ ਨਿਕਲ ਗਈ। ਇਹਨੂੰ ਚੜਿਆ ਗੁੱਸਾ, ਇਹਨੇ ਨਵੀਂ ਟਿਕਟ ਲਈ ਤੇ ਘਰ ਜਾ ਕੇ ਬਹਿ ਗਿਆ। ਮੈਂ ਕਿਹਾ ਤੂੰ ਤੇ ਟ੍ਰੇਨ ਤੇ ਜਾਣਾ ਸੀ, ਗਿਆ ਕਿਉਂ ਨਹੀਂ? ਕਹਿੰਦਾ ਅੱਜ ਮੈਂ ਬਦਲਾ ਲੈਣਾ, ਅੱਜ ਮੈਂ ਬੱਸ 'ਚ ਬਹਿਣਾ ਹੀ ਨਹੀਂ, ਟ੍ਰੇਨ 'ਚ ਜਾਣਾ ਹੀ ਨਹੀਂ ਹੈਗਾ। ਉਹਨਾਂ ਕੋਲੋਂ ਬਦਲਾ ਲੈਣਾ। ਉਹ ਕਹਿਣਗੇ ਹਰੇ ਬੰਦਾ ਆਇਆ ਤੇ ਮੈਂ ਕਹਾਂਗਾ ਕਿ ਆਇਆ ਹੀ ਕੋਈ ਨਹੀਂ। ਆਪ ਹੀ ਇਹਨੇ ਕਰਾਚੀ ਜਾਣਾ ਸੀ ਤੇ ਰਿਟਰਨ ਟਿਕਟ ਲੈ ਲਈ ਤੇ ਕਰਾਚੀ ਪਹੁੰਚ ਕੇ ਸੰਡੇ ਮੈਂ ਕਿਹਾ ਕੀ ਹੋਇਆ? ਕਹਿੰਦਾ ਰੇਲਵੇ ਵਾਲੇ ਨੂੰ ਪਾਗਲ ਬਣਾ ਲਿਆ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਮੈਂ ਰਿਟਰਨ ਟਿਕਟ ਲਈ, ਵਾਪਸ ਮੈਂ ਜਾਣਾ ਹੀ ਨਹੀਂ। ਇਹਨੂੰ 5-6 ਬੰਦੇ ਕੁੱਟਣ ਦੇ, 5-6 ਬੰਦੇ ਨੂੰ ਕੁੱਟਣ ਦੇ, ਥੱਲੇ ਹੱਸੀ ਜਾ ਰਿਹਾ। ਅੱਛਾ, ਉਹ ਹੱਸੀ ਜਾ ਰਿਹਾ, ਹੱਸੀ ਜਾ ਰਿਹਾ। ਇੱਕ ਬੰਦਾ ਕਹਿੰਦਾ ਤੈਨੂੰ ਅਸੀਂ ਕੁੱਟਣ ਡਿਆ, ਤੂੰ ਹੱਸੀ ਜਾਣ ਡਿਆ। ਕਹਿੰਦਾ ਮੈਂ ਇਸ ਲਈ ਹੱਸਣ ਡਿਆ, ਜਿਹੜੇ ਬੰਦੇ ਨੂੰ ਸਮਝ ਕੇ ਤੁਸੀਂ ਕੁੱਟਣ ਡਿਆ ਮੈਂ ਉਹ ਹੈ ਹੀ ਨਹੀਂ। ਸੈਨਮੇ ਦੀ ਗੈਲਰੀ ਆ ਜਿੱਥੋਂ ਟਿਕਟਾਂ ਲਈਦੇ ਨਾ, ਬਾਰੀ ਛੱਤ ਪਾ ਕੇ ਕਹਿੰਦਾ ਆ ਇੱਕ ਅੰਗੂਠੀ ਦੇ ਦਿਓ ਜੀ। ਉਹਨੇ ਕਿਹਾ ਚਵਲਾ ਇਹ ਸੈਨਮਾ ਵਾ। ਕਹਿੰਦਾ ਉਹ ਬਾਹਰ ਤਾਂ ਲਿਖਿਆ ਭੋਲਾ ਸੁਨਿਆਰਾ। ਚਵਲਾ ਫਿਲਮ ਦਾ ਨਾਂ ਸੀ ਭੋਲਾ ਸੁਨਿਆਰਾ। ਤੂੰ ਆਪਣੀ ਇਮਾਨਦਾਰ ਦੱਸ, ਸੈਨਮੇ ਲਈ ਬੁਕਿੰਗ 'ਚ ਅੰਗੂਠੀਆਂ ਦਿੰਦਾ, ਐਵੇਂ ਲੋਕਾਂ ਨੂੰ ਗੁੰਮਰਾਹ ਕਰਦਾ। ਐਡਾ ਬੇਵਕੂਫ ਆ, ਅੱਲਾ ਮਾਫੀ ਦੇ।
स्टेशन तो टिकट लैके सैनमे फिल्म वेखण चला गया ਵੀ ਚਵਲਾ ਕਿੱਥੋਂ ਦੀ ਟਿਕਟ ਕਿੱਥੇ ਲਈ ਜਾਂਦਾ ਇਹ ਚਵਲ ਨੇ ਸਿਨੇਮੇ ਨੂੰ ਟਿਕਟ ਲਈ ਗੇਟ ਵੜਨ ਲੱਗਾ ਉਹਨੇ ਟਿਕਟ ਪਾੜਤੀ ਇਹ ਵਾਪਸ ਆ ਗਿਆ ਨਵੀਂ ਲੈ ਕੇ ਫਿਰ ਚਲਾ ਗਿਆ ਫਿਰ ਉਹਨੇ ਪਾੜਤੀ ਫਿਰ ਤੀਸਰੀ ਟਿਕਟ ਲੈ ਕੇ ਵੜ ਗਿਆ ਕਹਿੰਦਾ ਉਹ ਭਾਈ ਤੁਸੀਂ ਘੜੀ ਮੁੜੀ ਮੇਰੀ ਟਿਕਟ ਪਾੜਤੀ ਉਹ ਕਹਿੰਦਾ ਸਾਲਿਆ ਟਿਕਟ ਪੜਵਾਏਗਾ ਤੇ ਅੰਦਰ ਜਾਏਗਾ ਇਹਨਾਂ ਦੇ ਘਰੋਂ ਪੀ ਗਈ ਬਿੱਲੀ ਦੁੱਧ ਬਿੱਲੀ ਨੂੰ ਨਾ ਇੱਟ ਚੁੱਕ ਕੇ ਮਾਰਨ ਲੱਗਾ ਇਹਦੀ ਮਾਂ ਨੇ ਕਿਹਾ ਨਾ ਪੁੱਤ ਬਿੱਲੀ ਮਾਸੂਮ ਜਾਨਵਰ ਹੈ ਇਹਨੂੰ ਨਹੀਂ ਮਾਰਦੀ ਇਹਦੀ ਬਦਵਾ ਸਤਵੇਂ ਅਸਮਾਨ ਤਾਈ ਜਾਂਦੀ ਹੈ ਜੇ ਮਾਰਨਾ ਵੀ ਹੋਵੇ ਤਾਂ ਬਿੱਲੀ ਨੂੰ ਰੂਹ ਨਾਲ ਮਾਰੀਦਾ ਤਾਂ ਕਿ ਇਹਨੂੰ ਸੱਟ ਨਾ ਲੱਗੇ ਚਵਲ ਨੇ ਡਾਂਗ ਦੇ ਉੱਤੇ ਰੂਹ ਲਵੇਟ ਕੇ ਬਿੱਲੀ ਮਾਰਤੀ ਠਾ 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 ਮੇਰੇ ਵਾਰੀ ਪਤਾ ਨਹੀਂ ਕੌਮੇ 'ਚ ਚਲੇ ਜਾਂਦੇ ਹੋ ਮਾਫੀ ਦੇਵੇ ਏਡਾ ਬੇਵਕੂਫ ਬੰਦਾ ਮੈਂ ਨਹੀਂ ਵੇਖਣਾ ਹਾਂ ਵੇਖੇਗਾ ਵੀ ਨਹੀਂ ਕਿਉਂਕਿ ਤੂੰ ਕਿਹੜਾ ਘਰ ਹੁੰਨਾ 15 ਤੇ ਫੋਨ ਕਰਤਾ ਉਹ ਭਾਜੀ ਛੇਤੀ ਛੇਤੀ ਆ ਜਾਓ ਇੱਕ ਬੰਦਾ ਸਾਡੇ ਘਰ ਝਾਤੀਆਂ ਮਾਰਨ ਡਿਆ ਉਹ ਗੱਡੀ 125 ਆਪਣਾ 15 ਦੀ ਕੂੰ ਕੂੰ ਕਰਦੀ ਗੱਡੀ ਆਈ ਉਹਨਾਂ ਕਿਹਾ ਵਿਖਾ ਕਿੱਥੇ ਆ ਵੇਖ ਕੇ ਉਹਨਾਂ ਨੇ ਇਹਨੂੰ ਜੁੱਤੀਆਂ ਮਾਰੀਆਂ ਕਹਿੰਦਾ ਚਵਲਾ ਉਹ ਤੇ ਖੰਭੇ ਨਾਲ ਕਾਉਂਸਲਰ ਦੀ ਤਸਵੀਰ ਲੱਗੀ ਆ ਇਹ ਆ 112 ਨੂੰ ਫੋਨ ਕਰਕੇ ਕਹਿੰਦਾ ਭਾਜੀ ਗੱਡੀ ਚਾਹੀਦੀ ਉਹਨੇ ਕਿਹਾ ਲਾਸ਼ ਲਿਜਾਣੀ ਕਹਿੰਦਾ ਨਹੀਂ ਭੈਣ ਦੀ ਤੇਲ ਮਹਿੰਦੀ ਲਿਜਾਣੀ ਚਲ ਹੁਣ ਫੌਤ ਹੋ ਗਏ ਅੱਲਾ ਮਾਫੀ ਸੌਣਾ ਵੀ ਹੈ ਉਹਦਾ ਕੀ ਉਹਨੇ ਤੇ ਕਰੀਆਂ ਫੱਖਾ ਖੱਖਾ ਫੱਖਾ ਖੱਖਾ ਹਾਂਜੀ ਸ਼ੁਰੂ ਪਰਦੇਸੀ ਆਦਮੀ ਹੈ ਭਾਜੀ ਹਾਂਜੀ ਗੱਲ ਪੁੱਛਣੀ ਤੁਹਾਨੂੰ ਯਾਰ ਐਸੀ ਵੈਸੀ ਕੋਈ ਗੱਲ ਨਾ ਪੁੱਛੀ ਟਾਈਮ ਹੋ ਗਿਆ ਕਾਫੀ ਹਾਂ ਤੇ ਪਿੱਛੋਂ ਹੱਸਣ ਡਏ ਹੋ ਗਏ ਆ ਜਾਓ ਆ ਜਾਓ ਭਾਜੀ ਪੁੱਛਣਾ ਲੇਕਿਨ ਇਹ ਹੈ ਭਈ ਗੱਲ ਤੁਸੀਂ ਪੁੱਛਣੀ ਹੈ ਹਾਂ ਐਸੀ ਵੈਸੀ ਗੱਲ ਨਾ ਪੁੱਛਣਾ ਨਹੀਂ ਪੁੱਛਦਾ ਐਸੀ ਵੈਸੀ ਲੇਕਿਨ ਵਾਅਦਾ ਕਰੋ ਤੁਸੀਂ ਗੁੱਸਾ ਨਹੀਂ ਕਰੋਗੇ ਕਰ ਲੈ ਵਾਦਾ ਭਾਨ ਮੇਰੇ ਨੇ ਕਹਤਾ ਜਾ ਨਹੀਂ ਗੁੱਸਾ ਕਰਦੇ ਲੋ ਜੀ ਗੱਲ ਇਹ ਪੁੱਛਣਾ ਮੈਂ ਇਹ ਚਾਹਨਾ ਤੂੰ ਗੁੱਸਾ ਯਾਰ ਕਰੇਂਗਾ ਇਧਰਲਾ ਭਾਰਾ ਤੇ ਮੇਰੇ ਵਾਸਤੇ ਇੰਡੀਆ ਦਾ ਬਾਰਡਰ ਹੀ ਲੱਗ ਰਿਹਾ ਲਵ ਯੂ ਨਾ ਪੀ ਲੈ ਪਾਣੀ ਕੂਲਰ ਲਿਆ ਕੇ ਰੱਖ ਦੇ ਤਾਂ ਕਿ ਜਦੋਂ ਇਹਨੂੰ ਗਸ਼ ਪਵੇ ਮੈਂ ਇਹਨੂੰ ਛੱਟਾ ਤੇ ਲਾ ਲਾਂ ਇਹ ਦੱਸ ਵੀ ਦਿਓ ਪੀਣਾ ਕਿ ਗਰਾਰੇ ਕਰਨੇ ਪੀ ਲੋ ਪਾਣੀ ਪੀ ਪੀ ਤੂੰ ਪੀ ਤੈਨੂੰ ਹੋਸ਼ ਆਵੇ ਲਾ ਹੁਣ ਮੈਂ ਪੀ ਲਿਆ ਪਾਣੀ ਹਾਂ ਹੁਣ ਪੁੱਛ ਕੀ ਪੁੱਛਣਾ ਤੂੰ ਗੁੱਸਾ ਕਰੇਂਗਾ ਯਾਰ ਨਹੀਂ ਮੈਂ ਨਹੀਂ ਕਰਦਾ ਗੁੱਸਾ ਲਓ ਜੀ ਗੱਲ ਇਹ ਫਿਰ ਪੁੱਛਣਾ ਮੈਂ ਚਾਹਨਾ ਹਾਂਜੀ ਤੂੰ ਗੁੱਸਾ ਕਰੇਂਗਾ ਉਹ ਨਹੀਂ ਕਰਦਾ ਪੁੱਛ ਪੱਕੀ ਗੱਲ ਹੈ ਪੱਕੀ ਗੱਲ ਲਓ ਜੀ ਗੱਲ ਇਹ ਭਾਜੀ ਪੁੱਛਣਾ ਮੈਂ ਚਾਹਨਾ ਹਾਂਜੀ ਪੁੱਛੋ ਤੂੰ ਗੁੱਸਾ ਕਰੇਂਗਾ ਉਹ ਨਹੀਂ ਕਰਦਾ ਐਵੇਂ ਤੂੰ ਗੁੱਸਾ ਕਰਨ ਡਿਆ ਉਹ ਯਾਰ ਮੈਂ ਕਹਿਣ ਜੁੜਿਆ ਮੈਂ ਨਹੀਂ ਗੁੱਸਾ ਕਰਦਾ ਪੁੱਛ ਐਵੇਂ ਤੇਰੀਆਂ ਅੱਖਾਂ ਬਾਹਰ ਆਣ ਰਹੀਆਂ ਨੇ ਗੁੱਸੇ ਨਾਲ ਹੱਲਾ ਅੰਦਰ ਕਰਦੀ ਪੁੱਛ ਲਓ ਜੀ ਗੱਲ ਇਹ ਪੁੱਛਣਾ ਮੈਂ ਚਾਹਨਾ ਤਾਂ ਪੁੱਛੋ ਤੂੰ ਗੁੱਸਾ ਕਰੇਂਗਾ ਉਹ ਭਾਈ ਨਹੀਂ ਗੁੱਸਾ ਕਰਦਾ ਓਏ ਨਹੀਂ ਗੁੱਸਾ ਕਰਦਾ ਐਵੇਂ ਨਾਲੇ ਕਰਨ ਡਿਆ ਤੂੰ ਲਓ ਜੀ ਪੁੱਛਣਾ ਮੈਂ ਚਾਹਨਾ ਵਾ ਹਾਂਜੀ ਗੱਲ ਇਹ ਵੇ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹਨਾ ਆ ਅੱਧੇ ਘੰਟੇ ਤੋਂ ਜਿਹੜੀ ਨਹੀਂ ਕੀਤੀ ਕਰੋ ਗੱਲ ਤੂੰ ਗੁੱਸਾ ਕਰੇਂਗਾ ਉਹ ਨਹੀਂ ਕਰਦਾ ਮੇਰਾ ਪਿਓ ਨਹੀਂ ਕਰਦਾ ਐਵੇਂ ਪਿਓ ਚ ਗੁੱਸਾ ਪਾ ਲੈ ਅੱਛਾ ਸਈਦ ਖਾਨ ਸਾਹਿਬ ਉਹ ਬਹਿ ਜਾ ਸਾਹ ਲੈ ਲੈ ਝੱਟ ਆਲੇ ਪਿੱਛੇ ਹੀ ਹੱਸੀ ਜਾਂਦੇ ਨੇ ਫੱਕ ਖੱਕ ਖੱਕ ਆ ਵੇਖੋ ਤਾਂ ਸਹੀ ਆ ਨੁਚੜਨ ਵਾਲੇ ਹੋ ਗਏ ਪਜਾਮਾ ਗਿੱਲਾ ਹੋ ਗਿਆ ਗਿੱਲਾ ਹੋ ਗਿਆ ਸਹੀ ਸਾਹਿਬ ਚੈੱਕ ਕਰਨਾ ਜ਼ਰਾ ਉਹ ਮੈਨੂੰ ਦੱਸ ਉਹ ਗਿੱਲਾ ਹੋ ਗਿਆ ਜਾ ਬਗੈਰ ਲਓ ਭਾਜੀ ਬੈਠੋ ਇੱਥੇ ਸਾਹ ਲਵੋ ਜ਼ਰਾ ਆਏ ਹਾਏ ਕੀ ਵਕਤ ਤੇ ਕੀ ਜ਼ਮਾਨਾ ਹੁੰਦਾ ਸੀ ਲਓ ਜੀ ਭਾਜੀ ਗੱਲ ਇਹ ਵੇ ਹਾਂਜੀ ਪੁੱਛਣਾ ਮੈਂ ਚਾਹਨਾ ਪੁੱਛੋ ਪੁੱਛੋ ਤੂੰ ਗੁੱਸਾ ਕਰੇਂਗਾ ਓਏ ਨਹੀਂ ਕਰਦਾ ਓਏ ਨਹੀਂ ਕਰਦਾ ਪੁੱਛ ਨਹੀਂ ਕਰਦਾ
ਤਕਲੀਫ ਕਿਉਂ ਕਰਨੇ ਆ ਮੈਨੂੰ ਦੱਸ